ਉਹ ਬੰਦਾ ਸੀ ਇੱਕ ਤਾਂ ਉਹਦਾ ਕਵੇਲਾ ਵਿਆਹ ਹੋਇਆ, ਇੱਕ ਹੁੰਦਾ ਉਮਰ ਦੇ ਨਾਲ ਵਿਆਹ ਤੇ ਇੱਕ ਬਾਵਾ ਕਵੇਲਾ ਕਰਕੇ ਵਿਆਹ ਹੁੰਦਾ। ਉਹ ਜਰਾ ਉਮਰ ਵੱਧ ਗਈ ਸੀ, ਵਿਆਹ ਹੋਇਆ ਤੇ ਬੁੱਢੀ ਅੱਗੋਂ ਜਵਾਨ ਲੱਭੀ। ਬੁੱਢੀ ਨੂੰ ਉਹ ਹੁਣ ਪਸੰਦ ਨਹੀਂ ਸੀ। ਕੁਛ ਅਰਸੇ ਬਾਅਦ ਬੁੱਢੀ ਮਾਪਿਆਂ ਦੇ ਰਹਿਣ ਵਾਸਤੇ ਗਈ, ਕੋਈ ਰਹੀ ਤਾਂ ਉਹ ਹੁਣ ਜਾਣਾ ਆਣਾ ਉੱਥੇ ਗਿਆ ਉਹਨੂੰ ਲੈਣ ਵਾਸਤੇ। ਜਦੋਂ ਹੁਣ ਲੈਣ ਗਿਆ, ਲੈ ਕੇ ਵਾਪਸ ਹੋਣ ਲੱਗਾ ਤੇ ਖਏ ਪਿੰਡੋਂ ਥੋੜਾ ਬਾਹਰ ਨਿਕਲੇ ਤੇ ਬੁੱਢੀ ਕਹਿੰਦੀ ਮੈਨੂੰ ਪਿਆਸ ਲੱਗੀ, ਮੈਨੂੰ ਪਾਣੀ ਤੇ ਪਿਲਾ। ਉਹ ਜਵਾਨ ਆਣਾ ਹੁਣ ਪਾਣੀ ਪਿਲਾਉਣ ਲੱਗਾ ਤੇ ਉਹਨੇ ਪੱਗ ਜਾਂ ਕੋਈ ਸ਼ੈ ਬੰਨੀ ਤੇ ਬੰਨ ਕੇ ਥੱਲੇ ਨੀਵਾ ਹੋ ਕੇ ਪਾਣੀ ਖੂਹ ਚੋਂ ਕੱਢਣ ਲੱਗਾ। ਬੁੱਢੀ ਨੇ ਪਿੱਛੋਂ ਨਾਲ ਧੱਕਾ ਦੇ ਦਿੱਤਾ, ਬੰਦਾ ਡਿੱਗ ਪਿਆ ਖੂਹ ਦੇ ਵਿੱਚ। ਉਹ ਖੂਹ ਦੇ ਵਿੱਚ ਡਿੱਗਿਆ ਤੇ ਬੁੱਢੀ ਹੁਣ ਭੱਜ ਕੇ ਵਾਪਸ ਆ ਗਈ। ਜਦੋਂ ਭੱਜ ਕੇ ਵਾਪਸ ਆਈ, ਘਰ ਆਈ ਰਾਮ ਸਕੂਨ ਨਾਲ, ਉਹਨਾਂ ਨੇ ਕਿਹਾ ਵੀ ਤੂੰ ਉਹਨਾਂ ਨੂੰ ਤੁਹਾਨੂੰ ਤਾਂ ਹੁਣੀ ਅਸੀਂ ਵਿਦਿਆ ਕੀਤਾ ਤੇ ਤੂੰ ਫੇਰ ਕੁੜੀਏ ਵਾਪਸ ਆ ਗਈ, ਪ੍ਰਾਹੁਣਾ ਕਿੱਥੇ ਆ? ਕਹਿੰਦੀ ਏਦਾਂ ਏਦਾਂ ਮੈਨੂੰ ਪਿਸ਼ਾਬ ਆਇਆ ਸੀ, ਮੈਂ ਝਾੜੀਆਂ ਵਾਲੇ ਪਿਸ਼ਾਬ ਕਰਨ ਲੱਗੀ, ਪ੍ਰਾਹੁਣਾ ਪਤਾ ਨਹੀਂ ਤੁਹਾਡਾ ਕਿੱਥੇ ਚਲ ਗਿਆ। ਘਰਦਿਆਂ ਨੇ ਕਿਹਾ ਵੀ ਅੱਛਾ ਚਲੋ ਇੱਥੇ ਹੋਊਗਾ, ਕਿਤੇ ਆ ਜਾਊਗਾ, ਕੋਈ ਨਹੀਂ। ਉਹਨੇ ਕਿਹਾ ਮੈਂ ਵੀ ਇਹੀ ਸਮਝਿਆ ਉਹ ਪਿੰਡ ਵਾਪਸ ਘਰ ਚਲ ਗਿਆ। ਉਹ ਕਰਦੇ ਕਰਾਉਂਦੇ ਨਾ ਥੋੜੀ ਜਿਹੀ ਦੇਰ ਹੋਈ ਤਾਂ ਉਹ ਜਵਾਨ ਵੀ ਆ ਗਿਆ ਵਾਪਸ। ਜਦੋਂ ਵਾਪਸ ਆਇਆ ਬੁੱਢੀ ਦੇ ਰੰਗ ਉੱਡ ਗਏ। ਹੁਣ ਬੁੱਢੀ ਨੂੰ ਡਰ ਪੈ ਗਿਆ ਵੀ ਇਹਨੇ ਭਾਂਡਾ ਫੋੜ ਦੇਣਾ, ਵੀ ਮੈਂ ਤੇ ਧੱਕਾ ਦੇ ਕੇ ਆਈ ਇਹਨੂੰ ਖੂਹ 'ਚ। ਖੈਰ ਘਰਦਿਆਂ ਨੇ ਪੁੱਛਿਆ ਵੀ ਇੱਥੇ ਪੁੱਤਰ ਚਲ ਗਿਆ ਸੀ ਤੂੰ? ਤੇ ਕੁੜੀ ਕਹਿੰਦੀ ਮੈਨੂੰ ਪਿਸ਼ਾਬ ਆਇਆ ਸੀ, ਮੈਂ ਝਾੜੀਆਂ ਵਾਲੇ ਪਿਸ਼ਾਬ ਕਰਦੀ ਪਈ ਸੀਗੀ ਤੇ ਇਹ ਪਤਾ ਨਹੀਂ ਕਿੱਥੇ ਚਲ ਗਏ। ਉਹਨਾਂ ਨੇ ਕਿਹਾ ਅੱਛਾ ਉਹ ਗੱਲ ਏਦਾਂ ਹੀ ਆ, ਇਹ ਪਿਸ਼ਾਬ ਕਰਨ ਗਈ ਤੇ ਮੈਂ ਕਿਹਾ ਵੀ ਇਹਨੇ ਹੱਥ ਪਾਣੀ ਕਰਨਾ ਵਾ ਤੇ ਮੈਂ ਪਾਣੀ ਕੱਢ ਲਵਾਂ ਖੂਹ 'ਚ। ਉਹ ਖੂਹ 'ਚ ਪਾਣੀ ਕੱਢਣ ਲੱਗਾ, ਮੈਂ ਡਿੱਗ ਪਿਆ ਵਿੱਚ। ਕੁੜੀ ਨੇ ਉਹ ਬੁੱਢੀ ਨੇ ਕਿਹਾ ਸ਼ੁਕਰ ਅਲਹਮਦੁਲਿਲਾ ਵੀ ਇਹ ਜਾਨ ਛੁੱਟ ਗਈ, ਵੀ ਇਹਨੇ ਸਿੱਧੀ ਗੱਲ ਨਹੀਂ ਦੱਸੀ। ਖੈਰ ਕਰਦੇ ਕਰਾਉਂਦੇ ਉਹ ਭਾਈ ਟਾਈਮ ਲੰਘ ਗਿਆ। ਕੁੜੀ ਨੇ ਕਿਹਾ ਵੀ ਬੰਦਾ ਵੈਸੇ ਸ਼ਕਲੋ ਸੂਰਤ ਤੋਂ ਨਹੀਂ ਸੋਹਣਾ ਲੱਗਦਾ ਮੈਨੂੰ, ਵੈਸੇ ਹੋਰ ਇਹਦੇ ਸੋਹਣੇ ਆ ਵਾਵਾ, ਵੀ ਬੰਦਾ ਗੱਲ ਨੂੰ ਪਲਟਣਾ ਸਮਝਣਾ ਜਾਣਦਾ ਵਾ। ਖੈਰ ਕਰਦੇ ਕਰਾਉਂਦੇ ਹਾਸਾ ਵਸੇਬਾ ਹੁੰਦੇ ਸਾਰ ਵਸੇਬਾ ਚੰਗਾ ਹੋਇਆ। ਬੁੱਢੀ ਨੇ ਨਿਆਣੇ ਜੰਮੇ, ਨਿਆਣਿਆਂ ਨੇ ਅੱਗੋਂ ਨਿਆਣੇ ਜੰਮ ਲਏ, ਦਾਦੀ ਪੋਤੀ ਦੋਤਿਆਂ ਵਾਲੀ ਬਣ ਗਈ। ਉਹ ਮਾਈ ਉਹ ਇੱਕ ਦਿਨ ਬਾਬਾ ਹੁਣ ਵਾਪਸ ਆਇਆ। ਜਦੋਂ ਵਾਪਸ ਆਇਆ ਤੇ ਘਰ ਆਣਾ ਪੋਤੀਆਂ ਪੋਤੇ ਉਹਦੇ ਗੋਡਿਆਂ ਗਿੱਟਿਆਂ ਨੂੰ ਆਏ ਚਿਮੜੇ। ਦਾਦਾ ਆਬੂ ਆ ਗਏ, ਦਾਦਾ ਆਬੂ ਆ ਗਏ। ਉਹ ਬਾਬਾ ਹੁਣ ਨਾ ਜਦੋਂ ਨਿਆਣੇ ਗੋਡਿਆਂ ਨੂੰ ਲੱਗਣਾ ਕਹਿੰਦਾ ਵਾਹ ਭਲਿਆ, ਵਾਹ ਗੁਜ਼ਾਰਿਆ, ਬੱਲੇ ਉਹ ਗੁਜ਼ਾਰਿਆ। ਨੌਂ ਨੇ ਸੁਣਿਆ ਚੁੱਪ ਕਰ ਗਈ। 2-3 ਦਿਨ 4 ਦਿਨ ਲੰਘੇ, ਫੇਰ ਉਹ ਡੇਲੀ ਬਾਬਾ ਕਹੇ ਵੇ ਵਾਹ ਗੁਜ਼ਾਰਿਆ, ਬੱਲੇ ਉਹ ਗੁਜ਼ਾਰਿਆ। ਇੱਕ ਦਿਨ ਨੌਵਾਂ ਜ਼ਿਦੇ ਪੈ ਗਈਆਂ। ਉਹਨਾਂ ਨੇ ਕਿਹਾ ਅੱਬਾ ਜੀ ਇਹ ਕਿਹੜੀ ਗੱਲ ਆ, ਇਹ ਸਾਨੂੰ ਵੀ ਦੱਸੋ ਹਾਂ। ਬਾਬਾ ਹੁਣ ਦੱਸੇ ਨਾ। ਖੈਰ ਨੌਵਾਂ ਨੇ ਪੁੱਛ ਪਛਾ ਲਿਆ ਆਪਣੇ ਸਹੁਰੇ ਕੋਲੋਂ। ਹੁਣ ਸਹੁਰਾ ਕਹਿੰਦਾ ਪੁੱਤ ਮੈਂ ਤੁਹਾਡੀ ਸੱਸ ਨੂੰ ਪਸੰਦ ਨਹੀਂ ਸੀ ਤੇ ਇਹਨਾਂ ਮੇਰਾ ਨਿਕਾਹ ਹੋ ਗਿਆ ਸੀਗਾ ਤੇ ਇਹਨੇ ਮੈਨੂੰ ਏਦਾਂ ਖੂਹ 'ਚ ਧੱਕਾ ਦਿੱਤਾ, ਮੈਂ ਬਚ ਕੇ ਚਲ ਗਿਆ। ਏਦਾਂ ਵਸੇਬਾ ਸਾਰੀ ਉਹਨੇ ਰਾਮਲੀਲਾ ਪਿਛਲੀ ਸਾਰੀ ਸੁਣਾਈ। ਤੇ ਮੈਂ ਇਹ ਗੱਲ ਕਹਿਣਾ ਵਾਹ ਗੁਜ਼ਾਰਿਆ, ਬੱਲੇ ਉਹ ਗੁਜ਼ਾਰਿਆ ਇਸ ਵਾਸਤੇ ਕਿ ਜੇ ਮੈਂ ਉਦੋਂ 2-4 ਮਿੰਟ ਜਿਹੜਾ ਹੈ ਨਾ ਸਬਰ ਕੀਤਾ ਤਾਂ ਅੱਜ ਆ ਰੌਣਕਾਂ ਲੱਗੀਆਂ, ਅੱਜ ਆ ਬਾਗ ਬਗੀਚਾ ਲੱਗਾ, ਆ ਫੁੱਲ ਖਿਲੇ ਆ ਤੇ ਮੈਂ ਉਹ ਚੀਜ਼ ਨੂੰ ਵੇਖਦਾ। ਤੇ ਦੋਸਤੋ ਗੱਲ ਸੁਣਾਉਣ ਦਾ ਮਤਲਬ ਇਹ ਹੀ ਆ ਕਿ 2-4 ਮਿੰਟ ਬੰਦਾ ਹੈ ਨਾ ਸਬਰ ਜਿਸ ਟਾਈਮ ਕਰ ਜਾਂਦਾ ਨਾ ਉਹਦਾ ਫਲ ਫਿਰ ਪਾਉਂਦਾ। ਜਿੱਦਾਂ ਉਹ ਬਾਬੇ ਨੇ ਪਾਇਆ ਵਾਹ ਗੁਜ਼ਾਰਿਆ, ਬੱਲੇ ਉਹ ਗੁਜ਼ਾਰਿਆ। ਤੇ ਉਹ ਕਹਿੰਦਾ ਸੀ ਤੇ ਉਹਨੇ ਫਿਰ ਇਹੀ ਗੱਲ ਐਂਡ ਤੇ ਬਾਬੇ ਨੇ ਸਮਝਾਈ ਵੀ ਪੁੱਤ ਜਿਹੜਾ ਸਬਰ ਹੁੰਦਾ ਨਾ ਇਹ ਜਦੋਂ ਬੰਦਾ ਕਰ ਲੈਂਦਾ ਨਾ ਤੇ ਰੱਬ ਇਹਦਾ ਸਿਲਾ ਦੇ ਦਿੰਦਾ।